ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਮੈਡੀਕਲ ਇੰਸ਼ੋਰੈਂਸ ਵੀ ਕਰਦੇ ਨੇ। ਕਾਲ ਕਰ ਸਕਦੇ ਹੋ 4082722500। ਗੁਰਦੀਪ ਸਿੰਘ ਬਿਰਦੀ ਕਲੋਵਾ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁਬਾ ਸਿਟੀ, ਮਨਜੀਤ ਸਿੰਘ ਦੇਵਾਨਾ ਫਰੈਜ਼ਨੋ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਕੇਂਦਰ ਨੇ ਕਿਸਾਨਾਂ ਨੂੰ ਗੱਲਬਾਤ ਦੇ ਲਈ ਸੱਦਿਆ ਪੰਜਾਬ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਸੰਘਰਸ਼ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਨੇ ਗੱਲਬਾਤ ਲਈ ਜਿਹੜਾ ਸੱਦ ਲਿਆ, ਔਰ ਕਿਸਾਨ ਜਥੇਬੰਦੀਆਂ ਨੂੰ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਰਕੇਸ਼ ਅਗਰਵਾਲ ਨੇ ਈਮੇਲ ਭੇਜ ਕੇ ਭਲਕੇ 8 ਤਰੀਕ ਨੂੰ ਦੁਪਹਿਰੇ ਬੁਲਾਇਆ। ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹਦੇ ਸੰਬੰਧੀ ਅੱਜ ਉਹਨਾਂ ਨੇ ਮੀਟਿੰਗ ਸੱਦ ਲਈ ਹੈ। ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਊਗੀ। ਇਸ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਭੇਜੇ ਗਏ ਸੱਦੇ ਬਾਰੇ ਚਰਚਾ ਜਿਹੜੀ ਵੀ ਉਹ ਕੀਤੀ ਜਾਊਗੀ, ਔਰ ਦਿੱਲੀ ਭੇਜੇ ਜਾਣ ਬਾਰੇ ਵਫਦ ਦੇ ਬਾਰੇ ਵੀ ਫੈਸਲਾ ਲਿਆ ਜਾ ਸਕਦਾ। ਦੇਖੋ, ਇਹ ਚੰਗੀ ਜਿਹੜੀ ਗੱਲ ਹੈ, ਇਹ ਮੈਚੋਰ ਗੱਲ ਹੈ ਕਿ ਇੱਕ ਵਫਦ ਜਿਹੜਾ ਜੀ ਉਹ ਸੈੱਟ ਕੀਤਾ ਜਾਵੇ, ਕਿਉਂਕਿ ਅਸਲ ਦੇ ਵਿੱਚ ਜਿਹੜੀ ਇਹ ਹੁਣ ਤਿਲਕਣਬਾਜ਼ੀ ਪੈਦਾ ਹੋਊਗੀ, ਇਹਦੇ ਤੋਂ ਜਿਹੜਾ ਉਹ ਸੰਭਲ ਕੇ ਚੱਲਣ ਦੀ ਲੋੜ ਹੈ। ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਬੜੀ ਵਿਸਥਾਰ ਦੇ ਵਿੱਚ ਕੁਝ ਕਾਲਰਸ ਵੀ ਜਿਹੜੇ ਸੀਗੇ ਜੀ ਉਹਨਾਂ ਦੇ ਵੀ ਜਵਾਬ ਦਿੱਤੇ ਸੀ ਕਿ ਜਿਹੜਾ MSP ਦਾ ਬਹੁਤ ਰੌਲਾ ਪਾਇਆ ਜਾ ਰਿਹਾ, MSP ਇਹ ਵਰਾਉਣ ਦੇ ਯਤਨ ਕਰਨਗੇ ਜੀ MSP ਦੇ ਉੱਤੇ। ਚਲੋ ਅਸੀਂ MSP ਜਿਹੜੀ ਉਹ ਲਾ ਦਿੰਦੇ ਹਾਂ। ਜੇ MSP ਮੰਨ ਲਓ ਉਸ ਕਾਨੂੰਨ ਦੇ ਵਿੱਚ ਆ ਵੀ ਜਾਂਦੀ ਹੈ ਤੇ ਸਮੱਸਿਆ ਹੱਲ ਨਹੀਂ ਹੋਣੀ ਉਸ MSP ਦੇ ਨਾਲ। ਜਿਹੜੀਆਂ ਚੀਜ਼ਾਂ ਖਾਸ ਤੌਰ ਦੇ ਉੱਤੇ ਜਿਹੜੇ ਹੱਥ ਵੱਢ ਲਏ ਗਏ ਆ ਕਿਸਾਨਾਂ ਦੇ ਵੀ ਜਿਹੜਾ ਕੰਟਰੈਕਟ ਹੈ ਉਹਦੇ ਤਹਿਤ ਤੁਸੀਂ ਕਿਸੇ ਅਦਾਲਤ 'ਚ ਨਹੀਂ ਜਾ ਸਕਦੇ, ਤੁਸੀਂ SDM ਕੋਲੋਂ ਆਪਣਾ ਫੈਸਲਾ ਜਿਹੜਾ ਉਹ ਕਰਵਾਉਣਾ ਹੋਊਗਾ। ਮੰਡੀਆਂ ਦੀ ਜਿਹੜੀ ਫੀ ਆ ਉਹ ਖਤਮ ਕਰ ਦਿੱਤੀ ਗਈ ਆ, ਮੰਡੀ ਖਤਮ ਕਰ ਦਿੱਤੀ ਗਈ ਆ। ਇਹ MSP ਲਾਗੂ ਹੋਣ ਦੇ ਨਾਲ ਸਾਰਾ ਕੁਝ ਜਿਹੜਾ ਜੀ ਇਹ ਢਾਂਚਾ ਤਬਾਹ ਹੋਣਾ। ਇਸ ਕਰਕੇ ਬੜਾ ਫੂਕ ਕੇ ਜਿਹੜਾ ਜੀ ਉਹ ਸਟੈਪ ਰੱਖਣ ਦੀ ਲੋੜ ਆ। ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਮੈਚੋਰਿਟੀ ਦੇ ਨਾਲ ਚੱਲ ਰਹੀਆਂ ਨੇ, ਉਹਨਾਂ ਦੇ ਉੱਤੇ ਜਿਹੜਾ ਜੀ ਉਹ ਕਿਸੇ ਕਿਸਮ ਦਾ ਸ਼ੱਕ ਨਹੀਂ ਜਿਹੜਾ ਉਹ ਕਰਨਾ ਚਾਹੀਦਾ। ਬੜੇ ਤਰੀਕੇ ਦੇ ਨਾਲ ਉਹ ਇਸ ਸੰਘਰਸ਼ ਨੂੰ ਜਿਹੜਾ ਉਹ ਅੱਗੇ ਵਧਾ ਰਹੀਆਂ ਨੇ। ਇਹਦਾ ਤੁਸੀਂ ਇੱਥੋਂ ਲਾ ਲਓ ਅੰਦਾਜ਼ਾ, ਜਿਹੜੀ ਆਪਾਂ ਲੱਖੋਵਾਲ ਵਾਲੀ ਗੱਲ ਕੀਤੀ ਸੀ ਕਿ ਲੱਖੋਵਾਲ ਚੁੱਪ ਕੀਤਾ ਚਲੇ ਗਿਆ ਸੀ, ਸੁਪਰੀਮ ਕੋਰਟ ਉਹਨੂੰ ਵਾਪਸ ਲੈਣਾ ਪੈ ਗਿਆ ਦਬਾਅ ਦੇ ਤਹਿਤ, ਉਹਨੇ ਪਟੀਸ਼ਨ ਵਾਪਸ ਲੈ ਲਈ। ਹੁਣ ਲੱਖੋਵਾਲ ਦੀ ਜਿਹੜੀ ਜਥੇਬੰਦੀ ਆ ਉਹਦੇ 'ਚ ਫੁੱਟ ਪੈ ਗਈ ਵੱਡੀ। ਉਹਦੇ ਜਿਹੜੇ ਆਗੂ ਨੇ ਉਹ ਕੱਲ ਅਸਤੀਫੇ ਦੇ ਗਏ ਬਹੁਤ ਸਾਰੇ ਵੀ ਤੂੰ ਕਿਸੇ ਨੂੰ ਪੁੱਛਿਆ ਹੀ ਨਹੀਂ। ਮਤਲਬ ਇਹ ਜਿਹੜਾ ਜੀ ਇਹ ਇਸ਼ਾਰਾ ਹੈ, ਇਹ ਸਾਈਨ ਹੈ ਬਾਕੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਾਸਤੇ ਕਿ ਜਿਹੜੇ ਆਮ ਵਰਕਰ ਨੇ ਇਹਨਾਂ ਜਥੇਬੰਦੀਆਂ ਦੇ ਉਹ ਸੁਚੇਤ ਨੇ ਇਸ ਮਸਲੇ ਦੇ ਉੱਤੇ, ਤੇ ਇਹ ਸੁਚੇਤਤਾ ਜਿਹੜੀ ਆ ਜੀ ਉਹ ਕਾਇਮ ਰੱਖਣੀ ਪਊਗੀ। ਨਾ ਸਿਰਫ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬਲਕਿ ਹਰੇਕ ਸੁਚੇਤ ਜਿਹੜਾ ਜੀ ਉਹ ਮਨੁੱਖ ਨੂੰ, ਕਿ ਜਿਹੜਾ ਇਹ ਕੁਝ ਚੀਜ਼ਾਂ ਜਿਹੜੀਆਂ ਜੀ ਜਾਂ ਤਾਂ ਸਵਾਲ ਪਹਿਲਾਂ ਲਿਖ ਕੇ ਭੇਜ ਦੇਣ ਉਹਨਾਂ ਨੂੰ ਸਾਡੇ ਆ ਹੈ, ਜਾਂ ਉਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਜੀ ਉਹ ਹੁਣ ਅੜਨਾ ਪਊਗਾ। ਕਿਉਂਕਿ ਸੰਘਰਸ਼ ਜਿਸ ਜਗ੍ਹਾ ਦੇ ਉੱਤੇ ਖੜਾ, ਜਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾ ਰਿਹਾ, ਸਾਰੇ ਵਰਗਾਂ ਦੀ ਹਮਾਇਤ ਜਿਹੜੀ ਆ ਉਹ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਜਿਹੜੀ ਆ ਇਸ ਪੱਖੋਂ ਕਮ ਸੇ ਕਮ ਜਥੇਬੰਦੀਆਂ ਦੇ ਆਗੂਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਜੀ ਉਹ ਵਿਰੋਧ ਹੋਊਗਾ। ਹਰ ਵਿਅਕਤੀ ਪਰਿਵਾਰਕ ਤੌਰ ਦੇ ਉੱਤੇ ਇਸ ਸੰਘਰਸ਼ ਦੇ ਵਿੱਚ ਜਿਹੜਾ ਵੀ ਸ਼ਾਮਲ ਹੈ। ਇਸ ਕਰਕੇ ਐਕਸਪੈਕਟੇਸ਼ਨ ਜਿਹੜੀਆਂ ਨੇ ਉਹ ਬਹੁਤ ਹਾਈ ਹੋ ਜਾਂਦੀਆਂ ਨੇ ਜਦੋਂ ਕੋਈ ਇਹੋ ਜਿਹਾ ਸੰਘਰਸ਼ ਚੱਲਦਾ, ਤੇ ਉਹਦੇ ਨਾਲ ਕੋਈ ਲੋਕ ਜਿਹੜੇ ਆ ਜੀ ਵੱਡੀ ਗਿਣਤੀ ਦੇ ਵਿੱਚ ਧਨੋਂ ਜਿਹੜਾ ਜੀ ਉਹ ਜੁੜ ਜਾਂਦੇ ਆ। ਤੋ ਇਸ ਕਰਕੇ ਜਿਹੜੀ ਇੱਥੋਂ ਸਟੈਪ ਆ, ਜਿਹੜੀ ਇੱਥੋਂ ਜ਼ਿੰਮੇਵਾਰੀ ਆ, ਉਹ ਕਿਸਾਨ ਜਥੇਬੰਦੀਆਂ ਦੀ ਸਟਾਰਟ ਹੁੰਦੀ ਹੈ। ਵਫਦ ਕੌਣ ਜਾਂਦਾ? ਵਫਦ ਦੇ ਵਿੱਚ ਚੰਗੇ ਗੱਲਕਾਰ, ਇਹਨਾਂ ਮਾਮਲਿਆਂ ਦੇ ਉੱਤੇ, ਇਹਨਾਂ ਕਾਨੂੰਨਾਂ ਦੇ ਉੱਤੇ ਸੂਝ-ਬੂਝ ਰੱਖਣ ਵਾਲੇ ਇੰਟਲੈਕਚੁਅਲ ਵਰਗ ਦੇ ਜਿਹੜੇ ਲੋਕ ਨੇ, ਉਹਨਾਂ ਤੋਂ ਸਲਾਹ ਮਸ਼ਵਰਾ ਜਿਹੜਾ ਜੀ ਉਹ ਲੈਣਾ ਬੜਾ ਜ਼ਰੂਰੀ ਆ। ਇਸ ਗੱਲ ਦੀ ਪੂਰੀ ਉਮੀਦ ਹੈ ਕਿ ਅੱਜ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਇਹਦਾ ਹੋਮਵਰਕ ਜ਼ਰੂਰ
ਜਿਹੜਾ ਜੀ ਉਹ ਕਰਨਗੀਆਂ ਕੇਂਦਰ ਦੀ ਸਰਕਾਰ ਨੂੰ ਮਿਲਣ ਤੋਂ ਪਹਿਲਾਂ। ਜੀ ਅੱਗੇ ਹਰਿਆਣੇ ਦੇ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਉਹ ਵੀ ਸਿਰਸਾ ਦੇ ਵਿੱਚ ਅੜੇ ਆ। ਦੇਖੋ ਬੜੇ ਸਾਰੇ ਲੋਕ ਪੁੱਛਦੇ ਆ, ਉਹ ਗੱਲ ਜਿਹੜੀ ਜੀ ਉਹ ਹੁੰਦੀ ਹੈ ਕਿ ਤੁਸੀਂ ਇੱਕ ਦਿਨ ਸਵਾਲ ਕੀਤਾ ਸੀ ਵੀ ਇਹ ਜਿਹੜਾ ਸੰਘਰਸ਼ ਆ ਸਿਰਫ ਇਹ ਪੰਜਾਬ ਤੱਕ ਸੀਮਿਤ ਕਿਉਂ ਆ। ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀਗਾ ਜੀ ਕਿ ਇਹ ਖਬਰਾਂ ਬਾਹਰ ਨਹੀਂ ਆਉਂਦੀਆਂ, ਔਰ ਕਿਉਂਕਿ ਜਿਹੜਾ ਗੋਦੀ ਮੀਡੀਆ ਉਹ ਆਉਣ ਨਹੀਂ ਦਿੰਦਾ। 20 ਸੂਬਿਆਂ ਦੇ ਵਿੱਚ ਇਹ ਸੰਘਰਸ਼ ਆਪਣੇ ਪੈਰ ਪਸਾਰ ਚੁੱਕਾ ਹੈ ਜੀ, 20 ਸੂਬਿਆਂ 'ਚ। ਔਰ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਲਾਮਬੰਦ ਨੇ। ਹਾਂ ਇੰਨਾ ਜ਼ਰੂਰ ਹੈ ਕਿ ਪੰਜਾਬ ਵਰਗਾ ਸੰਘਰਸ਼ ਜਿਹੜਾ ਜੀ ਉਹ ਕਿਤੇ ਨਹੀਂ ਹੈਗਾ, ਕਿਉਂਕਿ ਪੰਜਾਬ ਤੋਂ ਸਟਾਰਟ ਹੋਇਆ। ਬੀਜੇਪੀ ਡਰੀ ਵੀ ਜਿਹੜੀ ਜੀ ਉਹ ਤਾਂ ਹੈ, ਉਹਦੇ ਆਗੂ ਡਰੇ ਵੀ ਜਿਹੜੇ ਤਾਂ ਨੇ ਕਿ ਇਹ ਜਿਹੜੀ ਲਾਗ ਹੈ ਅੱਗੇ ਤੋਂ ਅੱਗੇ ਤੇਜ਼ੀ ਦੇ ਨਾਲ ਬਾਕੀ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਫੈਲਦੀ ਜਾ ਰਹੀ ਹੈ, ਸੰਘਰਸ਼ ਵਾਲੀ ਜਿਹੜੀ ਲਾਗ। ਇਹ ਜਿਹੜੇ ਕਿਸਾਨ ਨੇ, ਜਿਹੜੀ ਜਨ ਨਾਇਕ ਜਨਤਾ ਪਾਰਟੀ ਹੈ, ਦੁਸ਼ਯੰਤ ਚੌਟਾਲਾ ਜਿਹਦਾ ਮੁਖੀ ਹੈ ਜੀ, ਇਹ ਚੌਧਰੀ ਦੇਵੀ ਲਾਲ ਦਾ ਪ੍ਰਪੋਤਰਾ ਤੇ ਇਨੈਲੋ ਵਾਲੇ ਜਿਹੜੇ ਚਟਾਲਾ ਨੇ ਉਹਦਾ ਪੋਤਰਾ ਤੇ ਅਬੇ ਚਟਾਲਾ ਦਾ ਮੁੰਡਾ, ਉਹਨੇ ਇਹ ਬਣਾਈ ਸੀਗੀ ਕੁਛ ਸਮਾਂ ਪਹਿਲਾਂ, ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਛ ਸਮਾਂ ਪਹਿਲਾਂ। ਉਹਨੂੰ ਜਿਹੜਾ ਜੀ ਉਹ ਚੰਗਾ ਹੁੰਗਾਰਾ ਜਾਟਾਂ ਨੇ ਦਿੱਤਾ। ਟੋਟਲੀ ਜਾਟ ਵੋਟਾਂ ਦੇ ਉੱਤੇ ਡਿਪੈਂਡ ਹੈ ਉਹਦੀ ਪਾਰਟੀ। ਹੁਣ ਜਦੋਂ ਇਹ ਖੇਤੀ ਕਾਨੂੰਨ ਬਿੱਲ ਆਏ ਆ ਤੇ ਉਦੋਂ ਬਾਅਦ ਕਿਸਾਨਾਂ ਨੇ ਸਵਾਲ ਕੀਤੇ ਦੁਸ਼ਯੰਤ ਚੌਟਾਲਾ ਨੂੰ ਵੀ ਤੂੰ ਛੱਡ ਕੇ ਕੁਰਸੀ ਲਾਉਂਦੇ ਹੋ। ਦੁਸ਼ਯੰਤ ਚੌਟਾਲਾ ਦੇ ਬਿਆਨ ਐਗਜ਼ੈਕਟਲੀ ਉਹ ਨੇ ਜੋ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਤੋਂ ਕੁਝ ਦਿਨ ਪਹਿਲਾਂ ਸੀ ਵੀ ਇਹ ਖੇਤੀ ਕਾਨੂੰਨ ਤਾਂ ਕਿਸਾਨਾਂ ਦੇ ਬਹੁਤ ਫਾਇਦੇ ਦੇ ਵਿੱਚ ਨੇ। ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ, ਉਹਨਾਂ ਨੂੰ ਪਾਰਟੀਆਂ, ਸਿਆਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ। ਅੱਛਾ, ਹੌਲੀ ਹੌਲੀ ਹੁੰਦਾ ਇਹ ਜਿਹੜਾ ਅੰਦੋਲਨ ਹੈ ਉਹ ਹਰਿਆਣੇ ਦੇ ਵਿੱਚ ਵੀ ਪ੍ਰਚੰਡ ਹੋ ਗਿਆ। ਸਿਰਸਾ ਦੇ ਵਿੱਚ ਦੁਸ਼ਯੰਤ ਚੌਟਾਲਾ ਦਾ ਘਰ ਘੇਰਨ ਜਿਹੜਾ ਜੀ ਉਹ ਜਾਣਾ ਸੀਗਾ ਕਿਸਾਨਾਂ ਨੇ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉੱਥੇ ਇਕੱਠੇ ਹੋ ਗਏ। ਕੋਈ 300 ਮੀਟਰ ਦੂਰ ਉਹਦੇ ਘਰ ਤੋਂ ਪੁਲਿਸ ਨੇ ਰੋਕਾਂ ਲਾ ਕੇ ਇਹਨਾਂ ਕਿਸਾਨਾਂ ਨੂੰ ਰੋਕ ਲਿਆ। ਜਦੋਂ ਇਹ ਕਿਸਾਨ ਜਿਹੜੇ ਜੀ ਉਹ ਨਾ ਰੁਕੇ, ਉਹਨਾਂ ਨੇ ਰੋਕਾਂ ਜਿਹੜੀਆਂ ਲਾਈਆਂ ਸੀ ਉਹਨਾਂ ਨੂੰ ਭੰਨਣ ਦੇ ਯਤਨ ਕੀਤੇ ਤਾਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਔਰ ਜਲ ਤੋਪਾਂ ਦੀ ਵਰਤੋਂ ਜਿਹੜੀ ਸੀ ਉਹ ਕੀਤੀ ਗਈ। ਇਹ ਕਿਸਾਨ ਸੰਘਰਸ਼ ਨੂੰ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ, ਵੱਖ-ਵੱਖ ਪਾਰਟੀਆਂ ਨੇ, ਉਹਨਾਂ ਦੀ ਹਮਾਇਤ ਜਿਹੜੀ ਜੀ ਉਹ ਮਿਲੀ ਹੈ। 17 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਯੂਨਾਈਟ ਨੇ ਇਸ ਮਾਮਲੇ ਦੇ ਉੱਤੇ, ਔਰ ਯੋਗਿੰਦਰ ਯਾਦਵ ਉਹਨਾਂ ਦਾ ਸਾਥ ਦੇ ਰਿਹਾ। ਇਸ ਤੋਂ ਇਲਾਵਾ ਪੰਜਾਬ ਦੇ ਕਈ ਕਲਾਕਾਰ ਜਿਹੜੇ ਸੀਗੇ ਜੀ ਉਹ ਇਸ ਕੱਲ ਦੁਸਹਿਰਾ ਗਰਾਊਂਡ ਦੇ ਵਿੱਚ ਜਿੱਥੇ ਇਹ ਕਿਸਾਨ ਪਹਿਲਾਂ ਇਕੱਠੇ ਹੋਏ, ਉੱਥੇ ਜਿਹੜੇ ਨਾਅਰੇ ਲੱਗੇ ਉਹ ਹਰਿਆਣਾ ਪੰਜਾਬ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲੱਗੇ, ਜਿਹੜਾ ਕਿਸਾਨਾਂ ਦੇ ਯੂਨਾਈਟ ਹੋਣ ਦੇ ਵੱਲ ਨੂੰ ਜਿਹੜਾ ਦੀ ਉਹ ਇਸ਼ਾਰਾ ਸਨ। ਜਿਹੜਾ ਇੱਕ ਚੰਗਾ ਜਿਹੜਾ ਦੀ ਉਹ ਸ਼ਗਨ ਕਿਹਾ ਜਾ ਸਕਦਾ, ਕਿਉਂਕਿ ਸੰਘਰਸ਼ ਦੇ ਵਿੱਚ ਜਿੰਨੇ ਤੁਸੀਂ ਯੂਨਾਈਟ ਹੋ, ਜਿੰਨੀਆਂ ਜਥੇਬੰਦੀਆਂ ਤੁਹਾਡੇ ਨਾਲ ਨੇ, ਉਨੀ ਤੁਹਾਡੀ ਜਿਹੜੀ ਜੀ ਉਹ ਪਾਵਰ ਵੱਧ ਹੈ। ਤੋ ਹਰਿਆਣੇ ਦੇ ਕਿਸਾਨ ਵੀ ਜਿਹੜੇ ਨੇ ਉਹ ਇਕਜੁੱਟ ਨੇ ਔਰ ਸਰਸੇ ਦੇ ਉਸ ਚੌਂਕ ਦੇ ਉੱਤੇ ਪੱਕਾ ਧਰਨਾ ਲਾ ਕੇ ਬਹਿ ਗਏ ਜਿੱਥੇ ਉਹਨਾਂ ਦੇ ਉੱਤੇ ਪੁਲਿਸ ਨੇ ਇਹ ਤਸ਼ੱਦਦ ਕੀਤਾ। ਉਹ ਕਹਿੰਦੇ ਅਸੀਂ ਇੱਥੋਂ ਨਹੀਂ ਹੁਣ ਜਿਹੜਾ ਵੀ ਉਹ ਹਿਲਦੇ, ਔਰ ਪੂਰੀ ਰਾਤ ਉੱਥੇ ਧਰਨਾ ਲਾ ਕੇ ਜਿਹੜਾ ਬੈਠੇ ਰਹੇ ਨੇ। ਉਹਨਾਂ ਦਾ ਇਹ ਕਹਿਣਾ ਕਿ ਸਮਝ ਲਓ ਕਿ ਪੱਕਾ ਧਰਨਾ ਇਸੇ ਹੀ ਚੌਂਕ ਦੇ ਵਿੱਚ ਜਿਹੜਾ ਵੀ ਉਹ ਸਟਾਰਟ ਹੋ ਗਿਆ। ਅੱਜ ਵੇਖਣਾ ਇਹ ਹੋਊਗਾ ਕਿ ਪ੍ਰਸ਼ਾਸਨ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਦਾ ਜਾਂ ਸਖਤੀ ਦੇ ਰੌਂ ਦੇ ਵਿੱਚ ਜਿਹੜਾ ਵੀ ਉਹ ਰਹਿੰਦਾ। ਜਦੋਂ ਕਿਸੇ ਵੀ ਸੰਘਰਸ਼ ਦੇ ਉੱਤੇ, ਖਾਸ ਤੌਰ ਦੇ ਉੱਤੇ ਕਿਸਾਨ ਸੰਘਰਸ਼ ਜਿਹੜਾ ਉਹਦੇ ਉੱਤੇ ਸਖਤੀ ਹੁੰਦੀ ਆ ਤੇ ਉਹ ਦੁੱਗਣੀ ਪਾਵਰ ਦੇ ਨਾਲ ਜਿਹੜਾ ਜੀ ਉਹ ਬਾਹਰ ਨਿਕਲਦਾ। ਤੁਸੀਂ ਇਤਿਹਾਸ ਜਿਹੜਾ ਉਹ ਦੇਖ ਰਹੇ ਨਾ, ਤੇ ਉਹ ਹਰਿਆਣੇ ਦੇ ਵਿੱਚ ਵੀ ਜਿਹੜੀ ਪੁਲਿਸ ਤੇ ਉੱਥੋਂ ਦੀ ਜਿਹੜੀ ਸਰਕਾਰ ਹੈ ਉਹਨੇ ਸਖਤੀ ਦੇ ਨਾਲ ਦਬਾਉਣ ਦੀ ਕਿਸਾਨਾਂ ਨੂੰ ਕੋਸ਼ਿਸ਼ ਕੀਤੀ ਆ। ਤੇ ਸਰਸੇ ਜਿਹੜੀ ਇਹ ਲੱਗੀ ਚਿੰਗਾਰੀ ਹੈ ਜੀ ਉਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਅੱਜ ਫੈਲੂਗੀ, ਕਿਉਂਕਿ ਕਿਸਾਨਾਂ ਦੇ ਵਿੱਚ ਰੋਸ ਫੈਲ ਗਿਆ ਇਸ ਗੱਲ ਨੂੰ ਲੈ ਕੇ ਕਿ ਉਹ ਆਪਣੇ ਹੱਕੀ ਮੰਗਾਂ ਦੇ ਵਾਸਤੇ ਲੜ ਰਹੇ ਨੇ ਤੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਜਲ ਤੋਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੀ। ਤੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਕਿਸਾਨੀ ਸੰਘਰਸ਼ ਪੂਰਾ ਜ਼ੋਰਾਂ ਤੇ ਆ ਤੇ ਰਿਲਾਇੰਸ ਦੇ ਡੀਲਰਾਂ ਨੇ ਹੱਥ ਖੜੇ ਕੀਤੇ ਪੰਜਾਬ 'ਚੋਂ। ਦੇਖੋ ਇੱਕ ਵਾਰੀ ਤਾਂ ਜਿਹੜਾ ਜੀ ਉਹ ਧੂੰਆਂ ਨਿਕਲ ਗਿਆ, ਚਾਹੇ ਕੋਈ ਮੰਨੇ ਜਾਂ ਨਾ ਮੰਨੇ। ਬੜੇ ਸਾਰੇ ਨੈਗੇਟਿਵ ਟਾਈਪ ਦੇ ਲੋਕ ਹੈਗੇ ਆ, ਉਹ ਬੜਾ ਕੁਛ ਲਿਖਦੇ ਸੀ ਕਿ ਏਡੀਆਂ ਵੱਡੀਆਂ ਕੰਪਨੀਆਂ ਨੂੰ ਕੀ ਫਰਕ ਪੈ ਲੱਗਿਆ ਜੀ, ਉਹ ਤਾਂ ਉਹ ਹੀ ਰਹਿਣਗੀਆਂ। ਉਹ ਬੜੇ ਪਰਸੈਂਟੇਜ ਕੱਢ ਕੇ ਜਿਹੜਾ ਜੀ ਉਹ ਕਹਿੰਦੇ ਸੀ ਕਿ ਪੂਰੇ
ਵਿਸ਼ਵ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਉਹਨਾਂ ਦੇ ਕਿੱਡੇ ਕਿੱਡੇ ਕਾਰੋਬਾਰ ਫੈਲੇ ਨੇ। ਇਹ 'ਚ ਕੋਈ ਸ਼ੱਕ ਨਹੀਂ ਗਾ। ਪੰਜਾਬ ਛੋਟਾ ਸੂਬਾ, ਪੰਜਾਬ ਦੇ ਵਿੱਚ ਉਹਨਾਂ ਦੇ ਕਾਰੋਬਾਰ ਹੈਗੇ ਆ, ਸ਼ਾਇਦ ਉਹਨਾਂ ਨੂੰ ਫਰਕ ਨਾ ਪਏ, ਪਰ ਇੱਕ ਜਿਹੜੀ ਚੀਜ਼ ਦੇਖਣ ਵਾਲੀ ਆ ਕਿ ਇਹ ਬਿਜ਼ਨਸਮੈਨ ਨੇ, ਉਹ ਇੱਕ ਦਿਨ ਦਾ ਘਾਟਾ ਵੀ ਜਿਹੜਾ ਵੀ ਉਹ ਝੱਲਦੇ ਨਹੀਂ। ਜਿਹੜੇ ਰੋਹਨ ਰਾਜਦੀਪ ਜਿਹੜੇ ਇਹ ਟੋਲ ਪਲਾਜ਼ੇ ਨੇ, ਉਹ ਕਿਹਦੇ ਨੇ ਸਭ ਨੂੰ ਪਤਾ। ਸਾਰੇ ਬੰਦ ਕਿਸਾਨਾਂ ਨੇ ਜਿਹੜੇ ਵੀ ਉਹ ਕਰਾਏ ਪਏ ਆ। ਸਾਰੇ ਜਗ੍ਹਾ ਤੋਂ ਵਹੀਕਲ ਜਿਹੜੇ ਆ ਉਹ ਬਿਨਾਂ ਟੋਲ ਦਿੱਤੇ ਤੋਂ ਲੰਘ ਰਹੇ ਆ। ਬਠਿੰਡਾ ਜ਼ੀਰਕਪੁਰ ਹਾਈਵੇ ਦੇ ਉੱਤੇ ਟੋਲ ਪਲਾਜ਼ੇ ਜਿਹੜੇ ਬੰਦ ਨੇ। ਬਠਿੰਡਾ ਅੰਮ੍ਰਿਤਸਰ ਹਾਈਵੇ ਦੇ ਉੱਤੇ ਟੋਲ ਪਲਾਜ਼ੇ ਬੰਦ ਨੇ। ਵੱਖ-ਵੱਖ ਥਾਵਾਂ ਦੇ ਉੱਤੇ ਜਿੱਧਰ ਮਰਜ਼ੀ ਚੱਲ ਜਾਓ, ਟੋਲ ਪਲਾਜ਼ੇ ਜਿਹੜੇ ਨੇ, ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਜਿਹੜੇ ਕੁਝ ਟੋਲ ਪਲਾਜ਼ੇ ਨੇ, ਉਹਨਾਂ ਨੂੰ ਛੱਡ ਕੇ ਬਹੁਤੇ ਜਿਹੜੇ ਜੀ ਉਹ ਕਿਸਾਨਾਂ ਦੇ ਕਬਜ਼ੇ ਦੇ ਹੇਠ ਨੇ। ਜਿਹੜੀਆਂ ਰਿਲਾਇੰਸ ਮਾਲਸ ਨੇ ਉਹ ਖੁੱਲ੍ਹਣ ਨਹੀਂ ਦਿੱਤੀਆਂ ਜਾ ਰਹੀਆਂ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉੱਥੇ ਬੈਠੇ ਨੇ। ਜਿਹੜੇ ਇਹ ਪੈਟਰੋਲ ਪੰਪ ਨੇ ਉਹ ਬੰਦ ਕਰ ਦਿੱਤੇ ਆਪ ਹੀ, ਬਹੁਤੇ ਜਿਹੜੇ ਜੀ ਉਹ ਮਾਲਕਾਂ ਨੇ। ਜਿਹੜੀਆਂ ਮਸ਼ੀਨਾਂ ਨੇ ਉਹ ਬੰਦ ਕਰਕੇ ਉਹਨਾਂ ਦੇ ਉੱਤੇ ਤਰਪੈਲਾਂ ਜਿਹੜੀਆਂ ਉਹ ਪਾ ਦਿੱਤੀਆਂ। ਕੁਛ ਰਿਲਾਇੰਸ ਦੇ ਪੰਪ ਨੇ, ਨੂਰਪੁਰਾ ਇੱਧਰ ਗੁਰੂਸਰ ਸੁਧਾਰ ਵਾਲੀ ਸਾਈਡ ਦੇ ਉੱਤੇ ਪੈਂਦਾ, ਉੱਥੇ ਜਿਹੜਾ ਇਹ ਪੈਟਰੋਲ ਪੰਪ ਹੈ ਉਹਦੇ ਬਾਅਦ ਉਹਨੇ ਬਹੁਤ ਵੱਡੀ ਇੱਕ ਹੋਰਡਿੰਗ ਲਾਤੀ, ਕਾਲਾ ਝੰਡਾ ਲਾ ਕੇ, ਰੋਸ ਉਹਦੇ ਉੱਤੇ ਲਿਖ ਕੇ, ਤੇ ਉਹਦੇ ਉੱਤੇ ਜਿਹੜਾ ਵੀ ਉਹ ਲਿਖਿਆ ਹੈ ਕਿ ਅਸੀਂ ਖੇਤੀ ਐਕਟ ਦਾ ਵਿਰੋਧ ਕਰਦੇ ਹਾਂ ਤੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹਾਂ। ਅਸੀਂ ਪੱਕੇ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ਹੈ। ਇਹ ਵੱਡੇ ਹੋਰਡਿੰਗ ਜਿਹੜੇ ਰਿਲਾਇੰਸ ਦੇ ਪੈਟਰੋਲ ਪੰਪ ਦੇ ਬਾਹਰ ਲੱਗ ਜਾਣੇ, ਇਹ ਇੱਕ ਕੋਈ ਛੋਟੀ ਗੱਲ ਨਹੀਂ ਗੀ ਜੀ। ਜਿਹੜੇ ਲੋਕ ਕਹਿੰਦੇ ਆ ਕਿ ਇਹਦੇ ਨਾਲ ਕੀ ਜਿਹੜਾ ਵੀ ਉਹ ਫਰਕ ਪੈਣਾ, ਇਹ ਪੈਟਰੋਲ ਪੰਪ ਜਿਹੜੇ ਆ ਇਹਦੇ ਰਿਲਾਇੰਸ ਦੇ ਉਹ ਸੁੱਕੇ ਪਏ ਆ ਪਿਛਲੇ ਜਿਹੜਾ ਵੀ ਉਹ ਦਿਨਾਂ ਤੋਂ। ਬਾਕੀ ਜਿਹੜੇ ਪੈਟਰੋਲ ਪੰਪਾਂ ਦਾ ਕੰਮ ਜ਼ਿਆਦਾ, ਕਿਉਂਕਿ ਕਿਸਾਨ ਇਹ ਕਹਿ ਰਹੇ ਆ ਕਿ ਤੁਸੀਂ ਜਿਹੜਾ ਇਹ ਪੈਟਰੋਲ ਆ ਕਿਸੇ ਹੋਰ ਪੰਪ ਤੋਂ ਪਵਾ ਲਓ, ਅਸੀਂ ਉਹਨਾਂ ਦੇ ਜਿਹੜੇ ਵੀ ਉਹ ਨਹੀਂ ਚੱਲਣ ਦੇਣੇ। ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਤੋਂ ਜਿਹੜਾ ਰੋਜ਼ ਦਾ ਘਾਟਾ ਇਹਨਾਂ ਨੂੰ ਪੈ ਰਿਹਾ, ਮਾਲ ਤੋਂ ਜਿਹੜਾ ਵੀ ਉਹ ਘਾਟਾ ਪੈ ਰਿਹਾ, ਉਹਨੇ ਕਿਤੇ ਨਾ ਕਿਤੇ ਨਾਸੀ ਧੂੰਆਂ ਕੱਢਿਆ। ਜੇ ਅੱਜ ਪੰਜਾਬ ਦੀ ਭਾਜਪਾ ਜਿਹੜੀ ਵੀ ਉਹ ਐਕਟਿਵ ਹੋਈ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਗੱਲ ਕਰੇ, ਕਿਉਂਕਿ ਉਹਨਾਂ ਸਾਰੇ ਆਗੂਆਂ ਦੇ ਘਰ ਘੇਰੇ ਪਏ ਆ, ਇਸੇ ਕਰਕੇ ਹੀ ਉਹ ਐਕਟਿਵ ਹੋਇਆ। ਇਹ ਪ੍ਰੈਸ਼ਰ ਜਿਹੜਾ ਉਹ ਬਿਜ਼ਨਸਮੈਨਾਂ ਦਾ ਹੈ, ਜਿਨ੍ਹਾਂ ਨੂੰ ਘਾਟਾ ਜਿਹੜਾ ਉਹ ਪੈ ਰਿਹਾ ਔਰ ਰੋਜ਼ ਦਾ ਘਾਟਾ ਪੈ ਰਿਹਾ ਉਹਨਾਂ ਨੇ ਹੀ, ਕਿਉਂਕਿ ਕੇਂਦਰ ਦੀ ਸਰਕਾਰ ਨੂੰ ਅੱਜ ਚਲਾਉਂਦਾ ਕੌਣ ਆ ਸਭ ਨੂੰ ਪਤਾ, ਇਹ ਕਾਰਪੋਰੇਟ ਅਦਾਰਿਆਂ ਵਾਲੇ ਨੇ ਨਾ। ਤੋ ਪ੍ਰੈਸ਼ਰ ਉਹਨਾਂ ਦਾ ਹੀ ਆ ਜਿਹਦੇ ਕਰਕੇ ਇਹ ਜਿਹੜੀ ਗੱਲਬਾਤ ਵਾਲੇ ਪਾਸੇ ਨੂੰ ਰਾਹ ਜਿਹੜਾ ਉਹ ਤੁਰਿਆ। ਤੇ ਇਹ ਬੈਨਰ ਜਿਹੜੇ ਪੈਟਰੋਲ ਪੰਪਾਂ ਦੇ ਮੂਹਰੇ ਲੱਗਣੇ, ਇਹ ਇੱਕ ਕਿਸਮ ਦੇ ਨਾਲ ਜਿਹੜਾ ਕਿਸਾਨ ਸੰਘਰਸ਼ ਹੈ ਉਹਦੀ ਪ੍ਰਾਪਤੀ ਹੈ ਔਰ ਲੋਕਾਂ ਦੀ ਇੱਕਜੁੱਟਤਾ ਹੈ। ਖਾਸ ਤੌਰ ਦੇ ਉੱਤੇ ਜਿਹੜੇ ਲੋਕ ਨੇ ਉਹ ਇੱਕਜੁੱਟ ਨੇ ਇਸ ਮਸਲੇ ਦੇ ਉੱਤੇ। ਵੀ ਜੇ ਗੱਲ ਕਹਿ ਦਿੱਤੀ ਤੇ ਜਿਹੜੀ ਵੀ ਉਹ ਕਹਿ ਦਿੱਤੀ ਵੀ ਨਹੀਂ ਪਾਉਣਾ ਤੇ ਨਹੀਂ ਪਾਉਣਾ ਉਹਨਾਂ ਪੈਟਰੋਲ ਪੰਪਾਂ। ਜੀ ਬਿਲਕੁਲ ਇੱਕਜੁੱਟ ਹੋਇਆ, ਬੜੀ ਵਧੀਆ ਗੱਲ ਆ। ਤੇ ਅੱਗੇ ਕਣਕ ਦੀ ਬਿਜਾਈ ਦੇ ਲਈ ਖਾਦ ਦੀ ਜੇ ਗੱਲ ਕਰੀਏ ਤਾਂ ਉਸ ਦੀ ਵੀ ਘਾਟ ਹੋ ਰਹੀ ਹੈ। ਦੇਖੋ ਇਹ ਜਿਹੜਾ ਸੰਕਟ ਹੈ ਉਹ ਖੜਾ ਹੋਣ ਜਾ ਰਿਹਾ, ਕਿਉਂਕਿ ਝੋਨੇ ਦੀ ਕਟਾਈ ਜਿਹੜੀ ਵੀ ਉਹ ਜਾਰੀ ਹੈ ਤੇ ਉਸ ਤੋਂ ਬਾਅਦ ਹੁਣ ਜਿਹੜੀ ਬਿਜਾਈ ਹੋਣੀ ਹੈ, ਚਾਹੇ ਉਹ ਜਿਹੜੇ ਪਰਾਲੀ ਸਾੜ ਕੇ ਹੋਵੇ ਤੇ ਚਾਹੇ ਵਿੱਚ ਵਾਹ ਕੇ ਜਿਹੜੀ ਉਹ ਹੋਵੇ। ਤੋ ਇਹਦੇ ਨਾਲ ਜਿਹੜੀ ਵੀ ਉਹ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਈ ਆ। ਜਿਹੜਾ ਇੱਥੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲ ਰਿਹਾ, ਉਹਦੇ ਕਰਕੇ ਪੰਜਾਬ ਰੇਲ ਲਿੰਕ ਦੇ ਨਾਲੋਂ ਕੱਟਿਆ ਪਿਆ ਕੰਪਲੀਟਲੀ, ਔਰ ਹਰ ਤਰ੍ਹਾਂ ਦੀਆਂ ਟ੍ਰੇਨਾਂ ਜਿਹੜੀਆਂ ਜੀ ਉਹ ਬੰਦ ਨੇ, ਮਾਲ ਗੱਡੀਆਂ ਬੰਦ ਨੇ, ਜਿਹਦੇ ਕਰਕੇ DAP ਯੂਰੀਆ ਖਾਦ ਦੀ ਸਪਲਾਈ ਜਿਹੜੀ ਹੈ ਜੀ ਉਹ ਠੱਪ ਹੋ ਗਈ ਹੈ। 25 ਅਕਤੂਬਰ ਤੋਂ ਕਣਕ ਦੀ ਬਿਜਾਈ ਜਿਹੜੀ ਉਹ ਸ਼ੁਰੂ ਹੀ ਹੁੰਦੀ ਹੈ ਔਰ ਨਵੰਬਰ ਦੇ ਅੱਧ ਤੱਕ ਜਿਹੜੀ ਉਹ ਚੱਲਦੀ ਹੈ। ਕਿਸਾਨਾਂ ਨੂੰ 6 ਲੱਖ ਮੀਟ੍ਰਿਕ ਟਨ DAP ਖਾਦ ਦੀ ਲੋੜ ਹੈ ਔਰ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 4 ਲੱਖ ਟਨ DAP ਖਾਦ ਦਾ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਔਰ ਮਾਰਕਫੈਡ ਦੇ ਵੱਲੋਂ ਅਗਸਤ ਤੇ ਸਤੰਬਰ ਮਹੀਨੇ ਦੇ ਵਿੱਚ ਇਹ ਖਾਦ ਮੰਗਵਾਈ ਗਈ ਸੀ। ਮਾਲ ਗੱਡੀਆਂ ਬੰਦ ਹੋਣ ਕਰਕੇ ਹੁਣ ਖਾਦ ਦੀ ਸਪਲਾਈ ਜਿਹੜੀ ਜੀ ਉਹ ਬੰਦ ਪਈ ਹੈ। 2 ਲੱਖ ਟਨ DAP ਖਾਦ ਪੰਜਾਬ ਨਹੀਂ ਪਹੁੰਚੀ ਔਰ ਪੰਜਾਬ ਦੇ ਵਿੱਚ 3500 ਪੇਂਡੂ ਸਹਿਕਾਰੀ ਸਭਾਵਾਂ ਨੇ ਜਿਨ੍ਹਾਂ ਨੂੰ ਹੁਣ ਤੱਕ ਮਾਰਕਫੈਡ ਨੇ 1.50 ਲੱਖ ਟਨ DAP ਖਾਦ ਦੀ ਸਪਲਾਈ ਜਿਹੜੀ ਹੈ ਜੀ ਉਹ ਦਿੱਤੀ ਹੈ। ਕੇਂਦਰ ਦੀ ਸਰਕਾਰ ਦੇ ਵੱਲੋਂ ਗੁਆਂਢੀ ਮੁਲਕਾਂ ਤੋਂ ਖਾਦ ਨਾ ਖਰੀਦੇ ਜਾਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਵਿੱਚ DAP ਖਾਦ ਦੇ ਰੇਟ 50 ਰੁਪਏ ਪ੍ਰਤੀ ਥੈਲਾ ਵੱਧ ਗਏ। ਜਿਹੜੀ ਖਾਦ ਪਹਿਲਾਂ 1150 ਰੁਪਏ ਪ੍ਰਤੀ ਥੈਲਾ ਮਿਲਦੀ ਸੀ ਉਹ ਹੁਣ 1200 ਰੁਪਏ ਹੋ ਗਈ ਹੈ।
ਔਰ ਭਾਰਤ ਦੇ ਵਿੱਚ ਕਰੀਬ 40% ਖਾਦ ਜਿਹੜੀ ਆ ਉਹ ਚੀਨ ਤੋਂ ਆਉਂਦੀ ਸੀ। ਕੇਂਦਰ ਨੇ ਚੀਨ ਤੋਂ ਖਾਦ ਲੈਣੀ ਬੰਦ ਕਰਤੀ। ਇਹ ਜਿਹੜੀ ਖਾਦ ਹੈ ਹੁਣ ਖਾੜੀ ਮੁਲਕਾਂ ਤੋਂ ਲਈ ਜਾ ਰਹੀ ਹੈ, ਜਿਹੜੀ ਮਹਿੰਗੀ ਪੈ ਰਹੀ ਹੈ ਤੇ ਮਹਿੰਗੀ ਕਿਸਾਨਾਂ ਨੂੰ ਜਿਹੜੀ ਉਹ ਪੈ ਰਹੀ ਆ। ਔਰ 30 ਕਰੋੜ ਰੁਪਏ ਦਾ ਵਾਧੂ ਭਾਰ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਦੇ ਉੱਤੇ ਇਹ ਵੱਖਰਾ ਜਿਹੜਾ ਵੀ ਉਹ ਪੈਣਾ ਜੀ। ਤੇ ਅੱਗੇ ਗੱਲ ਕਰਦੇ ਨਵਜੋਤ ਸਿੱਧੂ ਦੀ, ਤੇ ਉਸਦੇ ਭਾਜਪਾ ਵਿੱਚ ਜਾਣ ਦੇ ਚਰਚੇ ਸ਼ੁਰੂ ਹੋ ਗਏ। ਜਿਸ ਦਿਨ ਇਹ ਇੱਥੇ ਬੱਧਨੀ ਕਲਾਂ ਦੇ ਵਿੱਚ ਬੋਲੇ ਸੀ, ਆਪਾਂ ਉਦੋਂ ਵੀ ਗੱਲ ਜਿਹੜੀ ਉਹ ਕੀਤੀ ਸੀ। ਮੈਂ ਵਿਸਥਾਰ ਦੇ ਵਿੱਚ ਜਿਹੜੀ ਗੱਲ ਦੱਸੀ ਸੀ ਕਿ ਉਹਦੀ ਜਿਹੜੀ ਬੋਡੀ ਲੈਂਗੁਏਜ ਹੈ ਉਹ ਬੜੀ ਅਜੀਬੋ ਗਰੀਬ ਹੈ। ਉਹਦੇ ਵਿੱਚ ਕਿਤੇ ਪੇਸ਼ੈਂਸ ਜਾਂ ਮੈਚੋਰਿਟੀ ਜਿਹੜੀ ਉਹ ਨਹੀਂ ਸੀ। ਇਹ ਜਿਹੜਾ ਵੀ ਕਿਹਾ ਜਾ ਰਿਹਾ ਕਿ ਕਿਉਂਕਿ ਜੇ ਉਹਨੂੰ ਤੁਸੀਂ ਭਾਸ਼ਣ ਨੂੰ ਧਿਆਨ ਦੇ ਨਾਲ ਸੁਣਿਆ ਹੋਵੇ ਤਾਂ ਉਹਦੇ ਵਿੱਚ ਉਹਨੇ ਇੱਕ ਚੀਜ਼ ਦਾ ਇਹ ਵੀ ਜ਼ਿਕਰ ਕੀਤਾ ਕਿ ਜੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਸੇਬ ਦੇ ਉੱਤੇ MSP ਜਿਹੜੀ ਦੀ ਉਹ ਦਿੰਦੀ ਹੈ ਤੇ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ। ਹਿਮਾਚਲ ਦੇ ਵਿੱਚ BJP ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਜਿਹੜਾ ਉਹ ਕੰਪੈਰੀਜ਼ਨ ਕਰਨਾ ਸੀਗਾ ਉਹਨੂੰ ਕਈ ਪੱਖਾਂ ਤੋਂ ਜਿਹੜਾ ਵੀ ਉਹ ਲਿਆ। ਹਾਲਾਂਕਿ ਇੱਥੇ ਜਿਹੜੇ ਹਰੀਸ਼ ਰਾਵਤ ਨੇ ਉਹਨਾਂ ਨੇ ਕੱਲ ਇਹ ਗੱਲ ਕਹੀ ਕਿ ਨਵਜੋਤ ਸਿੱਧੂ ਦੇ ਬਾਰੇ ਦੇ ਵਿੱਚ ਕਿ ਰਾਹੁਲ ਗਾਂਧੀ ਤੇ ਅਸੀਂ ਬੜੇ ਕਲੀਅਰ ਹਾਂ ਕਿ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਰਾਹੁਲ ਗਾਂਧੀ ਨੂੰ ਦੇਣੀ ਹੈ। ਇਹ ਉਹਨਾਂ ਨੇ ਗੱਲ ਜਿਹੜੀ ਵੀ ਉਹ ਕਹੀ। ਹਰੀਸ਼ ਰਾਵਤ ਹੋਰੀ ਮੈਚੋਰ ਲੀਡਰ ਨੇ ਔਰ ਕਾਹਲੀ ਦੇ ਵਿੱਚ ਕੁਝ ਵੀ ਜਿਹੜਾ ਵੀ ਉਹ ਨਹੀਂ ਬੋਲਦੇ। ਇਹ ਉਹਨਾਂ ਦੀ ਮੈਚੋਰਿਟੀ ਆ ਕਿ ਉਹਨਾਂ ਨੇ ਜਿਹੜਾ ਵੀ ਉਹ ਨਵਜੋਤ ਸਿੱਧੂ ਦੇ ਘਰੇ ਜਾ ਕੇ ਉਹਨੂੰ ਨਾਲ ਲੈ ਕੇ ਆਏ। ਉਹ ਵੱਖਰੀ ਗੱਲ ਹੈ ਕਿ ਇੱਕ ਦਿਨ ਤੋਂ ਬਾਅਦ ਨਵਜੋਤ ਸਿੱਧੂ ਹੋਰੀ ਫਿਰ ਟਿੱਬ ਗਏ। ਇਹਦੇ ਬਾਰੇ ਉਹ ਕਹਿੰਦੇ ਸੀ ਕਿ ਉਹਨਾਂ ਦੇ ਰੁਝੇਵੇਂ ਨੇ ਪਹਿਲਾਂ ਤੋਂ ਸੈੱਟ। ਹੁਣ ਰੁਝੇਵੇਂ ਕਿੱਥੇ ਨੇ? ਨਵਜੋਤ ਸਿੰਘ ਸਿੱਧੂ ਹੋਰੀ ਤਾਂ ਨਿਕਲਦੇ ਹੀ ਨਹੀਂ ਕਿਤੇ ਬਾਹਰ। ਰੁਝੇਵੇਂ ਕਿਸ ਜਗ੍ਹਾ ਦੇ ਉੱਤੇ ਨੇ ਇਹ ਨਹੀਂ ਸਮਝ ਆਈ। ਕੱਲ ਹਾਈ ਕਮਾਂਡ ਨੇ ਇੱਕ ਹੋਰ ਜਿਹੜਾ ਵੀ ਕੰਮ ਇਹ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਲਿਆਂਦਾ ਪਟਿਆਲੇ ਦੇ ਵਿੱਚ। ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਭਾਸ਼ਣ ਕਰਵਾਇਆ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਸ ਭਾਸ਼ਣ ਦੇ ਵਿੱਚ ਇੱਕ ਮੈਚੋਰਿਟੀ ਜਿਹੜੀ ਸੀ ਉਹ ਦਿਖਾਈ। ਉਹਨਾਂ ਨੇ ਇਹ ਕਿਹਾ ਕਿ ਸਾਡੇ ਡਿਫਰੈਂਸਿਸ ਜਿਹੜੇ ਵੀ ਉਹ ਹੈਗੇ ਆ ਉਹ ਆਪਣੀ ਜਗ੍ਹਾ ਦਿੱਤੇ ਨੇ, ਪਰ ਇਸ ਕਿਸਾਨਾਂ ਦੇ ਸੰਘਰਸ਼ ਦੇ ਨਾਲ ਅਸੀਂ ਇਕਜੁੱਟਤਾ ਦੇ ਨਾਲ ਜਿਹੜਾ ਉਹ ਖੜੇ ਹਾਂ। ਉਹਨਾਂ ਨੇ ਕੋਈ ਅਜਿਹੀ ਤਲਖੀ ਵਾਲੀ ਗੱਲ ਜਿਹੜੀ ਸਟੇਜ ਦੇ ਉੱਤੇ ਨਹੀਂ ਕੀਤੀ ਜਿਹੜੀ ਕਿ ਉਹਨਾਂ ਦੇ ਵਿਰੋਧ ਦੇ ਵਿੱਚ ਜਾਵੇ। ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਵੱਡਾ ਮੋਰਚਾ ਖੋਲ੍ਹੀ ਰੱਖਿਆ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਦੀ ਇੱਕ ਗੱਲਬਾਤ ਦੇ ਵਿੱਚ ਇਹ ਗੱਲ ਕਹਿਤੀ ਕਿ ਜੇ ਨਵਜੋਤ ਸਿੰਘ ਸਿੱਧੂ ਨੇ ਆਉਣਾ ਹੈ ਤੇ ਉਹਦੇ ਵਾਸਤੇ ਜਿਹੜਾ ਪਾਵਰ ਮਿਨਿਸਟਰੀ ਸੀ ਉਹ ਪਈ ਆ, ਅਜੇ ਵੀ ਉਹ ਮੇਰੇ ਕੋਲੇ ਆ ਮਹਿਕਮਾ, ਤੇ ਉਹਨੇ ਆ ਕੇ ਲੈਣਾ ਤਾਂ ਲੈ ਲੈ। ਜਦੋਂ ਇਹ ਪੁੱਛਿਆ ਗਿਆ ਵੀ ਇਹ ਚੱਲ ਰਹੀ ਹੈ ਕਨਸੋ ਕਿ ਉਹਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ, ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਪਸ਼ਟ ਜਿਹੜਾ ਵੀ ਕਿਹਾ ਕਿ ਜਿਹੜੇ ਲੋਕ ਕਾਂਗਰਸ ਦੇ ਵਿੱਚ ਜੰਮੇ, ਕਾਂਗਰਸ 'ਚ ਵੱਡੇ ਹੋਏ, ਉਹਨਾਂ ਦੀ ਜਗ੍ਹਾ 3 ਸਾਲ ਪਹਿਲਾਂ ਆਇਆ ਕਾਂਗਰਸ ਦੇ ਵਿੱਚ ਬੰਦਾ ਕਿਵੇਂ ਲੈ ਸਕਦਾ। ਉਹਨਾਂ ਨੇ ਇੱਕ ਕਿਸਮ ਦੇ ਨਾਲ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਵੀ ਉਹ ਲਾਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਉਹਦਾ ਵਿਰੋਧ ਕਰਨਗੇ। ਇੱਥੇ ਬੇਸ਼ੱਕ ਜਿਹੜਾ ਰਾਹੁਲ ਗਾਂਧੀ ਦਾ ਜਿਹੜਾ ਠਹਿਰਾਓ ਸੀਗਾ ਉਹ ਸੰਗਰੂਰ ਦੇ ਵਿੱਚ ਕੀਤਾ ਗਿਆ ਸੀਗਾ ਰੈਸਟ ਹਾਊਸ, ਪਰ ਰਾਹੁਲ ਗਾਂਧੀ ਉੱਥੇ ਰਾਤ ਰਹੇ ਨਹੀਂ। ਦੋਨੋਂ ਦਿਨ ਜਿਹੜੇ ਆ ਜੀ ਉਹ ਇੱਥੇ ਪਟਿਆਲਾ ਦੇ ਵਿੱਚ ਉਹ ਰਹੇ, ਕਿਉਂਕਿ ਨਵਜੋਤ ਸਿੱਧੂ ਦਾ ਵੀ ਜੱਦੀ ਸ਼ਹਿਰ ਹੈ ਪਟਿਆਲਾ। ਉਹਦੀ ਜਿਹੜੀ ਪਤਨੀ ਆ ਨਵਜੋਤ ਕੌਰ ਸਿੱਧੂ ਉਹ ਪਿਛਲੇ ਕੁਝ ਸਮੇਂ ਤੋਂ ਪਟਿਆਲੇ ਦੇ ਵਿੱਚ ਆ ਕੇ ਰਹਿਣ ਲੱਗੇ ਆ। ਆਪਣਾ ਜਿਹੜਾ ਇਹਨਾਂ ਦਾ ਜੱਦੀ ਘਰ ਹੈ ਇੱਥੇ, ਔਰ ਉਹਦੀਆਂ ਸਰਗਰਮੀਆਂ ਕਾਫੀ ਜਿਹੜੀਆਂ ਇੱਥੇ ਵਧੀਆਂ ਹੋਈਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਆ ਉਹਨੂੰ ਇਸ਼ਾਰਾ ਕਿਤੇ ਨਾ ਕਿਤੇ ਜਿਹੜਾ ਵੀ ਉਹ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹੋ ਗਿਆ ਹੋਇਆ। ਔਰ ਕਿਉਂਕਿ ਜਦੋਂ ਉਹਨੇ ਭਾਰਤੀ ਜਨਤਾ ਪਾਰਟੀ ਛੱਡੀ ਸੀ ਤਾਂ ਉਹਦੀ ਮੰਗ ਇਹ ਸੀ ਕਿ ਅਕਾਲੀ ਦਲ ਬਾਦਲ ਦੇ ਨਾਲ ਉਹ ਤੋੜ ਵਿਛੋੜਾ ਕਰੋ। ਹਾਲਾਤ ਇਹੋ ਜਿਹੇ ਬਣ ਗਏ ਕਿ ਇਹ ਤੋੜ ਵਿਛੋੜਾ ਹੋ ਗਿਆ। ਹੁਣ ਜਿਹੜੇ ਬੇਸ਼ੱਕ ਮਾਸਟਰ ਮੋਹਨ ਲਾਲ ਦੇ ਬਿਆਨ ਨੂੰ ਪਿਛਲੇ ਦਿਨੀ ਕੋਈ ਬਹੁਤੀ ਤੂਲ ਨਹੀਂ ਦਿੱਤੀ ਗਈ। ਮਾਸਟਰ ਮੋਹਨ ਲਾਲ ਨੇ ਜਿਹੜਾ ਭਾਜਪਾ ਆਗੂ ਆ ਉਹਨੇ ਇਹ ਗੱਲ ਕਹੀ ਸੀ ਕਿ ਸਾਰੀ ਗੱਲਬਾਤ ਹੋ ਚੁੱਕੀ ਹੋਈ ਆ, ਨਵਜੋਤ ਸਿੰਘ ਸਿੱਧੂ ਹੁਰੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਂਟਰੀ ਮਾਰਨਗੇ। ਹੁਣ ਜਿਹੋ ਜਿਹੇ ਹਾਲਾਤ ਜਿਹੜੇ ਵੀ ਬਣ ਰਹੇ ਆ ਔਰ ਜਿਹੋ ਜਿਹਾ ਇਹ ਸਾਰਾ ਕੁਝ ਸ਼ੋਅ ਕੀਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਉਹ ਇਸ ਗੱਲ ਤੋਂ ਵੀ ਥੋੜੀ ਉਸ ਦਿਨ ਤੋਂ ਸੁਚੇਤ ਹੋ ਗਈ ਆ ਕਿ ਜੇ ਨਵਜੋਤ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਤੇ ਆਹੀ ਜਿਹੜੀ ਇਮੈਚੋਰਿਟੀ ਉਹਨੇ ਜਿਹੜੀ ਸ਼ੋਅ ਕੀਤੀ ਆ ਸਟੇਜ ਦੇ ਉੱਤੇ, ਜੇ ਇਹ
ਉਹਨੇ ਉੱਥੇ ਵੀ ਜਿਹੜੀ ਦਿਖਾਤੀ ਤੇ ਫਿਰ ਹਾਈ ਕਮਾਂਡ ਦੀ ਸਥਿਤੀ ਜਿਹੜੀ ਹੈਗੀ ਉਹ ਅਜੀਬੋ ਗਰੀਬ ਹੋ ਜੂਗੀ। ਹੁਣ ਸਵਾਲ ਵੱਡਾ ਇਹ ਆ ਕਿ ਜਿਹੋ ਜਿਹੇ ਹਾਲਾਤ ਬਣੇ ਪਏ ਆ, ਪੰਜਾਬ ਦੇ ਵਿੱਚੋਂ ਭਾਜਪਾ ਦੇ ਸਭ ਤੋਂ ਵੱਧ ਪੈਰ ਜਿਹੜੇ ਆ ਉਹ ਉਖੜੇ ਹੋਏ ਆ। ਹੁਣ ਨਵਜੋਤ ਸਿੰਘ ਸਿੱਧੂ ਹੋਰੀ ਜੇ ਭਾਜਪਾ ਦੇ ਵਿੱਚ ਜਿਹੜਾ ਜੀ ਉਹ ਜਾਂਦੇ ਆ ਤੇ ਇਹ ਕਿਹਾ ਜਾ ਸਕਦਾ ਜੀ ਕਿ ਉਹ ਖੜੀ ਬੱਸ ਦੇ ਵਿੱਚ ਸਵਾਰ ਹੋਣਗੇ। ਬਾਕੀ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਔਰ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਉਸਲ ਵੱਟੇ ਜਿਹੜੀ ਉਹ ਲੈ ਹੀ ਰਹੀ ਹੈ। ਭਾਰਤੀ ਜਨਤਾ ਪਾਰਟੀ ਦਾ ਜਿਹੜੀ ਪੰਜਾਬ ਇਕਾਈ ਆ ਉਹ ਖੁੱਲ ਕੇ ਇਸ ਵੇਲੇ ਇਸ ਪੱਖੋਂ ਚੱਲ ਰਹੀ ਹੈ ਕਿ ਜਿਹੜੀ ਪਹਿਲਾਂ ਅਕਾਲੀ ਦਲ ਬਾਦਲ ਦੇ ਪਰਛਾਵੇਂ ਹੇਠ ਚੱਲਦੀ ਸੀ, ਉਹ ਆਪਣੇ ਤੌਰ ਦੇ ਉੱਤੇ ਕੋਈ ਪ੍ਰੈਸ ਕਾਨਫਰੰਸ ਨਹੀਂ ਸੀ ਕਰਦੇ, ਉਹ ਆਪਣੇ ਤੌਰ ਦੇ ਉੱਤੇ ਕੋਈ ਫੈਸਲੇ ਨਹੀਂ ਸੀ ਲੈਂਦੇ। ਹੁਣ ਕਿਸਾਨਾਂ ਵਾਲੇ ਮਾਮਲੇ ਦੇ ਵਿੱਚ ਉਹ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਆ, ਉਹ ਆਪਣੇ ਆਪ ਨੂੰ ਕੁਝ ਸੁਰਖਰੂ ਜਿਹੜਾ ਜੀ ਉਹ ਮਹਿਸੂਸ ਕਰਦੇ ਆ। ਤੋ ਇਹਦੇ ਵਿੱਚ ਜਿਹੜਾ ਇਹ ਵੇਖਣਾ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਜਿਹੜੀ ਆ ਜੇ ਉਹ ਹੁੰਦੀ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਕਿੰਨਾ ਬੂਸਟ ਕਰਦੀ ਹੈ, ਔਰ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਸਿਆਸੀ ਕੈਰੀਅਰ ਆ ਉਹਦੇ ਵਿੱਚ ਉਹ ਕਿਹੋ ਜਿਹਾ ਰੋਲ ਜਿਹੜਾ ਉਹ ਨਿਭਾਉਂਦੀ ਹੈ। ਕਿਉਂਕਿ ਕਾਂਗਰਸ ਦੇ ਵਿੱਚ ਜਿਹੜੇ ਹਾਲਾਤ ਨੇ ਜੋ ਪਹਿਲਾਂ ਸੀਗੇ ਅੱਜ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੇ, ਉਹ ਰਾਹੁਲ ਗਾਂਧੀ ਦੇ ਨਾਲ ਵੀ ਉਹੋ ਜਿਹੇ ਜਿਹੜੇ ਉਹ ਦਿਸਦੇ ਨਹੀਂਗੇ। ਉਸ ਦਿਨ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਗਏ ਸਟੇਜੀ ਡਰਾਮੇ ਤੋਂ ਬਾਅਦ ਜੀ ਡਰਾਮਾ ਕੁਛ ਇੱਕ ਵੱਡਾ ਹੀ ਸੀ। ਚਲੋ ਦੇਖੋ ਆਪਣਾ ਪੋਲੀਟੀਕਲ ਸੁਸਾਈਡ ਕਰਦੇ ਜਾਂ ਕੀ ਕਰਦੇ ਹੈਗੇ ਆ ਇਹ। ਅਤੇ SGPC ਦੀ ਜੇ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਹੀ ਸਾਬਕਾ ਸੰਸਦ ਮੈਂਬਰ ਅਤਿੰਦਰਪਾਲ ਸਿੰਘ ਹੋਣਾ ਨੇ ਰਿਪੋਰਟ ਜਨਤਕ ਕੀਤੀ ਹੈ। ਦੇਖੋ ਇਹ ਜਿਹੜੀ ਰਿਪੋਰਟ ਹੈ ਬੜੀ ਲੰਬੀ ਚੌੜੀ ਆ। ਸਮਾਂ ਇਹਦੇ ਵਾਸਤੇ ਇਹਦੀ ਘੋਖ ਕਰਨ ਨੂੰ ਵੀ ਥੋੜਾ ਜਿਹੜਾ ਉਹ ਚਾਹੀਦਾ ਕੀ ਕੁਛ ਆ। 328 ਸਰੂਪਾਂ ਦੇ ਲਾਪਤਾ ਹੋਣ ਦੇ ਬਾਰੇ ਦੇ ਵਿੱਚ ਜਾਂਚ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਮੁੱਢਲੇ ਰੂਪ 'ਚ ਇਹ ਲੱਗਦਾ ਹੈ ਕਿ ਲਾਪਤਾ ਹੋਣ ਸੰਬੰਧੀ ਉਹਨੂੰ ਵੀ ਪੂਰਾ ਪਤਾ ਨਹੀਂ ਲੱਗਿਆ ਜੀ। 1100 ਪੰਨਿਆਂ ਦੀ ਇਹ ਰਿਪੋਰਟ ਜਿਹੜੀ ਆ ਇਹ ਸਾਬਕਾ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਸਿੰਘ ਹੋਰਾਂ ਨੇ ਜਨਤਕ ਕੀਤੀ ਹੈ। ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੈਬਸਾਈਟ ਦੇ ਉੱਤੇ ਪਾਉਣ ਦੀ ਗੱਲ ਕੀਤੀ ਗਈ ਸੀ, ਸ਼ਾਇਦ ਦੇਰ ਰਾਤ ਉਹਨਾਂ ਨੇ ਵੀ ਜਿਹੜੀ ਜੀ ਉਹ ਪਾ ਦਿੱਤੀ ਹੈ। ਸਾਬਕਾ ਮੈਂਬਰ ਪਾਰਲੀਮੈਂਟ ਨੇ ਇਹਦੇ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਜਿਹਦੇ ਵਿੱਚ ਉਹਨੇ ਜਾਂਚ ਕਮਿਸ਼ਨ ਦੀ ਇਹ ਰਿਪੋਰਟ ਉਹਨਾਂ ਦੇ ਕੋਲੇ ਹੋਣ ਦਾ ਖੁਲਾਸਾ ਕੀਤਾ ਸੀਗਾ। ਇਸ ਵੀਡੀਓ ਦੇ ਵਿੱਚ ਉਹਨੇ ਕਿਹਾ ਸੀਗਾ ਜੀ ਕਿ ਰਿਪੋਰਟ ਦਾ ਉਹਨੇ ਜਿਹੜਾ ਐਨਾਲਿਸਿਸ ਕੀਤਾ ਤੇ ਇਹਨੂੰ ਕਾਨੂੰਨੀ ਨਜ਼ਰੀਏ ਦੇ ਨਾਲ ਵੇਖਿਆ ਜਾ ਰਿਹਾ। ਔਰ ਇਹ ਕਿਹਾ ਸੀਗਾ ਕਿ 5 ਵਕੀਲਾਂ ਨੂੰ ਸਮੁੱਚੀ ਰਿਪੋਰਟ ਦਾ ਜਿਹੜਾ ਐਨਾਲਿਸਿਸ ਕਰਨ ਦੇ ਵਾਸਤੇ ਆਖਿਆ ਗਿਆ, ਜਿਨ੍ਹਾਂ ਦੀ ਰਿਪੋਰਟ ਦੇ ਉੱਤੇ ਉਹ ਅਗਲੀ ਕਾਰਵਾਈ ਕਰਨਗੇ ਵੀ ਇਹਨੂੰ ਕਾਨੂੰਨਨ ਤੌਰ ਦੇ ਉੱਤੇ ਜਿਹੜਾ ਜੀ ਉਹ ਕੀ ਕੀਤਾ ਜਾ ਸਕਦਾ। ਅਤਿੰਦਰਪਾਲ ਸਿੰਘ ਹੋਰਾਂ ਨੇ ਦਾਅਵਾ ਕੀਤਾ ਜੀ ਕਿ ਜਾਂਚ ਕਮਿਸ਼ਨ ਦੀ ਕੋਈ ਪ੍ਰਣਾਲੀ ਇਹਦੇ ਵਿੱਚ ਨਿਸ਼ਚਿਤ ਨਹੀਂ ਕੀਤੀ ਗਈ, ਜਿਹਦੇ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ, ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਅੰਤਰਿਮ ਕਮੇਟੀ ਮੈਂਬਰ ਇਹਦੀ ਜਾਂਚ ਤੋਂ ਉਹਨਾਂ ਨੂੰ ਬਾਹਰ ਰੱਖਿਆ ਗਿਆ। ਜਦੋਂ ਕਿ 2014 ਤੋਂ ਲੈ ਕੇ ਹੁਣ ਤੱਕ ਦੇ ਸਾਰੇ ਅਹੁਦੇਦਾਰ ਤੇ ਅੰਤਰਿਮ ਕਮੇਟੀ ਦੇ ਮੈਂਬਰ ਇਹਦੇ ਵਾਸਤੇ ਜ਼ਿੰਮੇਵਾਰ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਾਂਚ ਰਿਪੋਰਟ ਦੇ ਵਿੱਚ ਕਿਤੇ ਵੀ ਸਾਬਤ ਕਰਨ ਦਾ ਯਤਨ ਨਹੀਂ ਕੀਤਾ ਗਿਆ ਕਿ ਇਹ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਹੈ ਜਾਂ ਨਹੀਂ, ਸਗੋਂ ਇਹਨੂੰ ਗਿਣਤੀਆਂ ਦੇ ਵਿੱਚ ਉਲਝਾਉਣ ਦਾ ਯਤਨ ਕੀਤਾ ਗਿਆ ਤਾਂ ਕਿ ਸਿੱਖਾਂ ਦਾ ਧਿਆਨ ਜਿਹੜਾ ਲਾਪਤਾ ਹੋਏ ਸਰੂਪਾਂ ਵੱਲ ਹੀ ਰਵੇ। ਔਰ ਦੋਸ਼ ਇਹ ਲਾਇਆ ਗਿਆ ਕਿ ਜਾਂਚ ਰਿਪੋਰਟ 15-16 ਦੇ ਵਿੱਚ 3 ਵਾਰ ਹੋਈ ਜਾਂਚ ਦਾ ਇਹਦੇ ਵਿੱਚ ਕੋਈ ਜ਼ਿਕਰ ਜਿਹੜਾ ਉਹ ਨਹੀਂ ਗਾ। ਜਿਹੜੇ 15 ਸੀਗੇ SGPC ਦੇ ਮੈਂਬਰ, ਉਹਨਾਂ ਨੇ ਐਕਚੁਅਲੀ ਜਿਹੜਾ ਇਹ ਅਲਟੀਮੇਟਮ ਦੇ ਦਿੱਤਾ ਸੀ SGPC ਨੂੰ, ਜੇ ਤੁਸੀਂ ਇਹ ਰਿਪੋਰਟ ਜਨਤਕ ਨਹੀਂ ਕਰਦੇ ਤੇ ਅਸੀਂ ਫਿਰ ਕਾਨੂੰਨੀ ਸਹਾਰਾ ਲਵਾਂਗੇ। ਇਸ ਚੀਜ਼ ਤੋਂ ਡਰਦਿਆਂ SGPC ਨੇ ਜਿਹੜਾ ਜੀ ਇਹਨੂੰ ਜਨਤਕ ਕੀਤਾ। ਉਹਨਾਂ ਨੂੰ ਪਤਾ ਕਿ ਜੇ ਕਾਨੂੰਨੀ ਗੱਲ ਜਿਹੜੀ ਹੋਊਗੀ, ਮੰਨ ਲਓ ਇਹ ਹਾਈ ਕੋਰਟ ਚਲੇ ਗਏ ਤੇ ਇਹ ਜਿਹੜਾ ਕਰਾਓ, ਆਉਂਦੇ ਤਾਂ ਸੰਵਿਧਾਨ ਦੇ ਹੇਠ ਨੇ ਨਾ ਸਾਰੇ, ਫਿਰ ਜੇ ਕਾਨੂੰਨ ਇਹਦੇ ਵਿੱਚ ਜਿਹੜਾ ਆ ਗਿਆ, ਅਦਾਲਤ ਇਹਦੇ ਵਿੱਚ ਜਿਹੜਾ ਜੀ ਉਹ ਆ ਗਈ ਤੇ ਫਿਰ ਇਹ ਸਾਰੇ ਫਸਣਗੇ। ਇਸ ਚੀਜ਼ ਤੋਂ ਡਰਦਿਆਂ ਹੀ ਸਾਰਾ ਕੁਝ ਜਿਹੜਾ ਜੀ ਇਹ ਸੰਭਾਲਣ ਦੇ ਯਤਨ ਨੇ। ਜੋ ਕੁਝ ਅਕਾਲੀ ਦਲ ਬਾਦਲ ਵੀ ਜਿਹੜਾ ਜੀ ਉਹ ਕਰ ਰਿਹਾ, ਕਦੇ ਤਖਤਾਂ ਤੋਂ ਤੁਰ ਪੈਂਦਾ, ਜੋ ਵੀ ਕਰਦਾ, ਉਹ ਇਹ ਜਿਹੜਾ ਮਾਮਲਾ ਹੈ 328 ਵਾਲਾ, ਇਹਦੇ ਤੋਂ ਧਿਆਨ ਡਾਈਵਰਟ ਜਿਹੜਾ ਜੀ ਉਹ ਕਰਾਉਣ ਦੇ ਯਤਨਾਂ ਦੇ ਵਿੱਚ ਹੈ ਕਿ ਕਿਸੇ ਤਰੀਕੇ ਦੇ ਨਾਲ ਲੋਕ ਇਸ ਮਾਮਲੇ ਨੂੰ ਭੁੱਲ ਜਾਣ। ਜੀ ਕੋਸ਼ਿਸ਼ਾਂ ਤਾਂ ਬੜੀਆਂ ਹੋਈਆਂ ਪਰ ਗੱਲ ਬਣੀ ਨਹੀਂ ਕਿਸੇ ਪਾਸੇ ਵੀ। ਤੇ ਅੱਗੇ ਉਮਰਾ ਨੰਗਲ ਦੀ ਜੇ ਗੱਲ ਕਰੀਏ, ਉਸ ਨੂੰ ਜ਼ਮਾਨਤ ਤੋਂ ਨਾ, ਐਕਚੁਅਲੀ ਇਹ ਜਿਹੜਾ ਫਰੀਦਕੋਟ ਦੀ ਸੈਸ਼ਨ ਕੋਰਟ ਹੈ ਜੀ, ਉਹਨੇ ਪਰਮਰਾਜ ਉਮਰਾ ਨੰਗਲ ਨੂੰ ਜਿਹੜੀ ਉਹਦੇ ਵੱਲੋਂ
ਪੇਸ਼ਗੀ ਜ਼ਮਾਨਤ ਦੇ ਵਾਸਤੇ ਜਿਹੜਾ ਵੀ ਉਹ ਕਿਹਾ ਗਿਆ ਸੀਗਾ, ਉਹਦੇ ਤੋਂ ਨਾ ਕਰ ਦਿੱਤੀ ਹੈ। ਸੈਸ਼ਨ ਜੱਜ ਜਿਹੜੇ ਸੁਮੀਤ ਮਲਹੋਤਰਾ ਦੀ ਅਦਾਲਤ ਨੇ ਇਹ ਕਹਿੰਦੇ ਇਹਦਾ ਨਿਪਟਾਰਾ ਕਰਤਾ ਕਿ ਜਦੋਂ ਉਹਦੇ ਕੋਲੇ ਗ੍ਰਿਫਤਾਰੀ ਤੋਂ ਬਚਣ ਦੇ ਵਾਸਤੇ ਹਾਈ ਕੋਰਟ ਦੇ ਵੱਲੋਂ ਦਿੱਤੀ ਹੋਈ ਪੇਸ਼ਗੀ ਜ਼ਮਾਨਤ ਹੈ ਤੇ ਫਿਰ ਉਹ ਇੱਥੇ ਅਪਲਾਈ ਕਿਉਂ ਕਰਦਾ ਫਿਰਦਾ। ਉਮਰਾ ਨੰਗਲ ਨੇ ਗ੍ਰਿਫਤਾਰੀ ਦਾ ਖਦਸ਼ਾ ਜ਼ਾਹਰ ਕਰਦਿਆਂ ਹੋਇਆ ਸੈਸ਼ਨ ਕੋਰਟ ਤੋਂ ਪੇਸ਼ਗੀ ਜ਼ਮਾਨਤ ਮੰਗੀ ਸੀ। ਸੈਸ਼ਨ ਜੱਜ ਨੇ ਇਹ ਸਾਫ਼ ਕੀਤਾ ਜੀ ਕਿ ਉਮਰਾ ਨੰਗਲ ਹਾਲ ਦੀ ਘੜੀ ਪੇਸ਼ਗੀ ਜ਼ਮਾਨਤ ਲੈਣ ਦਾ ਕਾਨੂੰਨਨ ਹੱਕਦਾਰ ਨਹੀਂ ਹੈ। 7 ਮਾਰਚ 2019 ਨੂੰ ਉਮਰਾ ਨੰਗਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਗ੍ਰਿਫਤਾਰੀ ਦੇ ਉੱਤੇ ਆਰਜ਼ੀ ਰੋਕ ਜਿਹੜੀ ਉਹ ਲਾਈ ਸੀ। ਅਦਾਲਤ ਨੇ ਸਪਸ਼ਟ ਕੀਤਾ ਕਿ ਉਮਰਾ ਨੰਗਲ ਦੀ ਗ੍ਰਿਫਤਾਰੀ ਦੇ ਉੱਤੇ 1 ਹਫ਼ਤੇ ਲਈ ਰੋਕ ਲੱਗੀ ਹੋਈ ਹੈ, ਮਤਲਬ ਕਿ ਉਹਨੂੰ 1 ਹਫ਼ਤੇ ਦਾ ਨੋਟਿਸ ਦੇਣਾ ਪਊਗਾ ਜੇ ਉਹਨੂੰ ਅਰੈਸਟ ਕਰਨਾ। ਤੇ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਜਾਂਚ ਟੀਮ 1 ਹਫ਼ਤੇ ਦਾ ਨੋਟਿਸ ਦੇਣ ਤੋਂ ਬਾਅਦ ਹੀ ਉਮਰਾ ਨੰਗਲ ਨੂੰ ਗ੍ਰਿਫਤਾਰ ਕਰ ਸਕਦੀ ਹੈ। ਇਸ ਕਰਕੇ ਸੈਸ਼ਨ ਕੋਰਟ ਨੇ ਕਿਹਾ ਕਿ ਉਮਰਾ ਨੰਗਲ ਦੇ ਵੱਲੋਂ ਗ੍ਰਿਫਤਾਰੀ ਦਾ ਖਦਸ਼ਾ ਜਤਾਉਣਾ ਗਲਤ ਸਾਬਤ ਹੁੰਦਾ। ਜਿਹੜਾ ਜਾਂਚ ਟੀਮ ਦਾ SP ਆ ਉਹਨੇ ਅਦਾਲਤ ਨੂੰ ਇਹ ਕਿਹਾ ਕਿ ਉਮਰਾ ਨੰਗਲ ਨੂੰ ਅਜੇ ਤੱਕ ਅਸੀਂ ਨੋਟਿਸ ਕੋਈ ਜਾਰੀ ਨਹੀਂ ਕੀਤਾ ਤੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨਗੇ ਕਿ 1 ਹਫ਼ਤੇ ਦਾ ਪਹਿਲਾਂ ਉਹਨੂੰ ਨੋਟਿਸ ਜਿਹੜਾ ਉਹ ਦਿੱਤਾ ਜਾਵੇ। ਡਿਸਟ੍ਰਿਕਟ ਅਟਾਰਨੀ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਪੜਤਾਲ ਦੇ ਦੌਰਾਨ IG ਅਮਰ ਸਿੰਘ ਚਾਹਲ ਨੇ ਖੁਲਾਸਾ ਕੀਤਾ ਕਿ ਪਨਮਰਾਜ ਉਮਰਾ ਨੰਗਲ ਨੂੰ ਕੋਟਕਪੂਰੇ ਤੇ ਬਾਈਬਲ ਕਲਾਂ ਦੇ ਵਿੱਚ ਲੱਗੇ ਧਰਨੇ ਦੇ ਵਿੱਚ ਬੁਲਾਇਆ ਹੀ ਨਹੀਂ ਗਿਆ ਸੀਗਾ। ਉਹ ਆਪਣੇ ਆਪ ਹੀ ਧਰਨੇ ਦੇ ਵਿੱਚ ਪਹੁੰਚ ਗਿਆ, ਜਿਹੜਾ ਕਿ ਇੱਕ ਸਾਜ਼ਿਸ਼ ਸੀ। ਦੂਜੇ ਪਾਸੇ ਉਮਰਾ ਨੰਗਲ ਦੇ ਵੱਲੋਂ ਪੇਸ਼ ਹੋਏ ਜਿਹੜੇ ਵਕੀਲ ਨੇ ਉਹਨੇ ਇਹ ਗੱਲ ਕਹੀ ਕਿ IG ਉਮਰਾ ਨੰਗਲ ਨੂੰ ਸਾਜ਼ਿਸ਼ ਤੇ ਰੰਜਿਸ਼ ਦੇ ਤਹਿਤ ਬਾਈਬਲ ਗੋਲੀ ਕਾਂਡ ਦੇ ਵਿੱਚ ਜਿਹੜਾ ਉਹ ਫਸਾਇਆ ਜਾ ਰਿਹਾ। ਔਰ ਇਸ ਮਾਮਲੇ ਦੇ ਵਿੱਚ ਇਹ ਦੱਸਣਾ ਜਿਹੜਾ ਜ਼ਰੂਰੀ ਹੈ ਜੀ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮੁੱਖ ਸਾਜ਼ਿਸ਼ਕਰਤਾ ਨੇ ਇਹ ਗੋਲੀ ਕਾਂਡ ਦੇ, ਉਹਦੇ ਵਿੱਚ ਪਰਮਰਾਜ ਉਮਰਾ ਨੰਗਲ, IG ਜਿਹੜਾ ਖਾਸਮ ਖਾਸ ਸਮੇਧ ਸੈਣੀ ਦਾ, ਤੇ ਸਮੇਧ ਸੈਣੀ ਦਾ ਨਾਮ ਮੁੱਖ ਦੋਸ਼ੀਆਂ ਦੇ ਵਜੋਂ ਜਿਹੜਾ ਜੀ ਆਇਆ ਸੀ। ਉਦੋਂ ਬਾਅਦ ਇਹਨੇ ਜਿਹੜੀ ਆ ਜੀ ਇਹ ਗੱਲ ਜਿਹੜੀ ਇਹਦੇ ਸੈਸ਼ਨ ਕੋਰਟ ਦੇ ਵਿੱਚ ਅਰਜ਼ੀ ਲਾਈ ਕਿ ਮੈਨੂੰ ਤਾਂ ਅਰੈਸਟ ਦਾ ਜਿਹੜਾ ਜੀ ਉਹ ਖਤਰਾ, ਗ੍ਰਿਫਤਾਰੀ ਦਾ ਖਤਰਾ। ਔਰ ਇਹਨਾਂ ਨੇ ਇਹ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਜੀ ਉਹ ਮਾਮਲਾ ਲੈ ਕੇ ਗਏ ਹੋਏ ਆ ਕਿ SIT ਟੀਮ ਦੇ ਮੈਂਬਰ IG ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ ਉਹਨਾਂ ਨੂੰ ਬਦਲਿਆ ਜਾਵੇ। ਹੁਣ ਇੱਥੇ ਪੰਜਾਬ ਸਰਕਾਰ ਦੀ ਜਿਹੜੀ ਉਹ ਹੈਗੀ ਆ ਫੌਜ ਵਕੀਲਾਂ ਦੀ, ਉਹ ਵੇਖਣਾ ਹੋਊਗਾ ਕਿ ਉਹ ਇਸ ਮਾਮਲੇ ਦੇ ਉੱਤੇ ਕੀ ਕਰਦੀ ਹੈ ਹਾਈ ਕੋਰਟ ਦੇ ਵਿੱਚ। 15 ਅਕਤੂਬਰ ਨੂੰ ਇਸ ਮਾਮਲੇ ਦੇ ਉੱਤੇ ਫੈਸਲਾ ਆਉਣ ਦੀ ਜਿਹੜੀ ਉਹ ਸੰਭਾਵਨਾ ਹੈ। ਹੁਣ 15 ਅਕਤੂਬਰ ਤੋਂ ਅੱਜ 7 ਹੋਈ ਹੈ, 7 ਦਿਨ ਦਾ ਤੁਸੀਂ ਕਹਿ ਲਓ ਕਿ ਨੋਟਿਸ ਦੇਣਾ ਹੁੰਦਾ। ਹੋ ਸਕਦਾ ਇਹ ਜਿਹੜੀ ਜ਼ਮਾਨਤ ਅਰਜ਼ੀ ਆ ਇਹ ਰੱਦ ਹੋਣ ਤੋਂ ਬਾਅਦ ਅੱਜ SIT ਉਮਰਾ ਨੰਗਲ ਨੂੰ ਜਿਹੜਾ ਉਹ ਨੋਟਿਸ ਜਾਰੀ ਕਰ ਦੇ। 7 ਦਿਨ ਦਾ ਇਹਦੇ ਵਿੱਚ ਜਿਹੜਾ ਵੀ ਉਹ ਪਿਆ ਹੋਇਆ ਬੱਚਾ। ਜੇ 15 ਅਕਤੂਬਰ ਨੂੰ ਕੀ ਫੈਸਲਾ ਆਉਣਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਨਹੀਂ ਕੁਝ ਵੀ ਪਤਾ। ਉਦੋਂ ਪਹਿਲਾਂ SIT ਦੁਬਾਰਾ ਸਰਗਰਮ ਹੋ ਸਕਦੀ ਹੈ ਕਿਉਂਕਿ ਉਹਦੇ ਕੋਲ 1 ਹਫ਼ਤੇ ਦਾ ਪੂਰਾ ਸਮਾਂ ਹੈ। ਜੀ ਜੀ ਬਿਲਕੁਲ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਸਾਬਕਾ ਜਸਟਿਸ ਸਾਰੋਂ ਹੋਣਾ ਦੀ, ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਿਲਕੁਲ ਜੀ, ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਜਿਹੜੇ SS ਸਾਰੋਂ ਇਸ ਨਿਆਂ ਪ੍ਰਣਾਲੀ ਦੇ ਖੇਤਰ ਦੇ ਵਿੱਚ ਇੱਕ ਬੜਾ ਰਿਸਪੈਕਟਡ ਨਾਮ ਹੈ ਜੀ ਸਾਰੋਂ ਸਾਹਿਬ ਦਾ। ਜਦੋਂ ਮੈਂ ਯਾਦ ਦਿਵਾਉਣਾ ਚਾਹੁੰਦਾ ਕਿ ਜਦੋਂ ਇਹ ਸਰਸੇ ਵਾਲੇ ਨੂੰ ਸਜ਼ਾ ਸੁਣਾਈ ਗਈ ਆ ਪੰਚਕੂਲਾ ਦੇ ਵਿੱਚ ਵਿਸ਼ੇਸ਼ ਅਦਾਲਤ ਦੇ ਵੱਲੋਂ, ਉਦੋਂ ਬਾਅਦ ਜਿਹੜੀ ਹਿੰਸਾ ਭੜਕੀ ਸੀ ਉਸ ਹਿੰਸਾ ਨੂੰ ਕੰਟਰੋਲ ਕਰਨ ਦੇ ਵਾਸਤੇ ਜਿਹੜੀ ਕਿ ਕਈ ਸੂਬਿਆਂ 'ਚ ਫੈਲ ਸਕਦੀ, ਪੰਜਾਬ ਹਰਿਆਣਾ ਨੂੰ ਬਚਾਉਣ ਦਾ ਜਿਹੜਾ ਸਿਹਰਾ ਉਹ ਜਸਟਿਸ ਸਾਰੋਂ ਹੋਰਾਂ ਦੇ ਸਿਰ ਦੇ ਉੱਤੇ ਹੈ। ਜੇ ਤੁਸੀਂ ਯਾਦ ਕਰੋ ਤਾਂ ਉਸ ਟਾਈਮ ਹਰ ਘੰਟੇ ਬਾਅਦ ਉਦੋਂ ਜਸਟਿਸ ਸਨ ਉਹ ਹਾਈ ਕੋਰਟ ਦੇ ਵਿੱਚ ਉਹ ਮੁੜ ਕੇ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਸੱਦ ਰਹੇ ਸੀ, ਵਕੀਲਾਂ ਨੂੰ ਸੱਦ ਰਹੇ ਸੀ, ਸਰਕਾਰਾਂ ਨੂੰ ਸੱਦ ਰਹੇ ਸੀ, ਪੰਜਾਬ ਸਰਕਾਰ ਨੂੰ, ਹਰਿਆਣੇ ਦੀ ਸਰਕਾਰ ਨੂੰ, ਔਰ ਇਹ ਕਿਹਾ ਸੀਗਾ ਕਿ ਅਦਾਲਤ ਸੰਭਾਲੂਗੀ, ਜਿਹੜੇ ਲੋਕ ਹਿੰਸਾ ਕਰਨ ਉਹਨਾਂ ਨੂੰ ਗੋਲੀ ਮਾਰਨੀ ਪੈਂਦੀ ਤਾਂ ਮਾਰ ਦਿਓ। ਇਹ ਸਾਬਕਾ ਜਸਟਿਸ ਸਾਰੋਂ ਹੋਰਾਂ ਦਾ ਫੈਸਲਾ ਸੀ ਜਿਹਨੇ ਪੰਜਾਬ ਹਰਿਆਣਾ ਨੂੰ ਲੱਗਣ ਵਾਲੀ ਵੱਡੀ ਇੱਕ ਅੱਗ ਤੋਂ ਬਚਾ ਲਿਆ ਸੀ। ਸੋ ਸਾਬਕਾ ਜਸਟਿਸ SS ਸਾਰੋਂ ਜਿਹੜੇ ਨੇ ਉਹ ਜਿਹੜੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਆ ਉਹਦੇ ਚੀਫ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੇ ਉਹ ਹੋਣ ਵਾਲੀਆਂ ਨੇ। ਉਸੇ ਸੰਦਰਭ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਸਾਬਕਾ ਜਸਟਿਸ SS ਸਾਰੋਂ ਹੋਰਾਂ ਨੂੰ ਜਿਹੜਾ ਵੀ ਇਹ ਚੀਫ
ਜੁਡੀਸ਼ੀਅਲ ਕਮਿਸ਼ਨ ਜਿਹੜਾ ਦੀ ਉਹਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਗੱਲ ਦੀ ਉਮੀਦ ਹੈ ਕਿ ਇੱਕ ਸਖਤ ਜਸਟਿਸ ਦੇ ਵਜੋਂ ਜਾਣੇ ਜਾਂਦੇ, ਇਨਸਾਫ ਪਸੰਦ ਜਸਟਿਸ ਦੇ ਵਜੋਂ ਜਾਣੇ ਜਾਂਦੇ ਐਸਐਸ ਸਾਰੋਂ ਜਿਹੜੇ ਨੇ ਉਹਨਾਂ ਦੇ ਮੋਢਿਆਂ ਦੇ ਉੱਤੇ ਇੱਕ ਵੱਡੀ ਜ਼ਿੰਮੇਵਾਰੀ ਪਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਵੀ ਉਹ ਕਰਾਉਣਾ, ਕਿਉਂਕਿ ਇਹ ਐਸਜੀਪੀਸੀ ਦੀਆਂ ਜਿਹੜੀਆਂ ਚੋਣਾਂ ਨੇ ਬਹੁਤ ਅਹਿਮ ਹੋਣਗੀਆਂ ਜੀ, ਕਈ ਪੁਆਇੰਟ ਆਫ ਵਿਊ ਤੋਂ ਇਹ ਅਹਿਮ ਹੋਣਗੀਆਂ। ਤੇ ਵੇਖਦੇ ਹਾਂ ਜੀ ਜਸਟਿਸ ਜਿਹੜੇ ਸਾਰੋਂ ਨੇ ਉਹ ਆਪਣੀ ਸਰਗਰਮੀ ਇਸ ਮਾਮਲੇ ਦੇ ਉੱਤੇ ਕਿਵੇਂ ਕਦੋਂ ਜਿਹੜੀ ਉਹ ਵਿੱਢਦੇ ਆ। ਇਹ ਤੋਂ ਪਹਿਲਾਂ ਜਿਹੜੇ ਲਾਏ ਹੋਏ ਸੀ ਇਸ ਮਾਮਲੇ ਦੇ ਉੱਤੇ ਉਹ ਇੱਥੇ ਅਕਾਲੀ ਦਲ ਦੇ ਵੱਲੋਂ ਜਿਹੜੇ ਉਹ ਲਵਾਏ ਹੋਏ ਸੀਗੇ, ਤੇ ਜਦੋਂ ਸਮੇਧ ਸੈਣੀ ਵਾਲਾ ਕੇਸ ਆਇਆ ਤੇ ਉਹ ਵਕੀਲ ਵਜੋਂ ਪੇਸ਼ ਹੋ ਗਈ ਸੀ। ਥੋੜੇ ਹਫ਼ਤਿਆਂ ਦੀ ਜਿਹੜੀ ਉਹ ਪਹਿਲਾਂ ਗੱਲ ਹੈ, ਉਦੋਂ ਚੰਗਾ ਉਸ ਮਾਮਲੇ ਦੇ ਉੱਤੇ ਵਾਵੇਲਾ ਖੜਾ ਹੋਇਆ ਸੀਗਾ। ਆਈ ਥਿੰਕ ਜਿਹੜੇ ਇਹ ਸਾਬਕਾ ਜਸਟਿਸ ਐਸਐਸ ਸਾਰੋਂ ਨੇ ਉਹਨਾਂ ਦੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਜਾਣਾ ਜਿਹੜਾ ਵੀ ਉਹ ਚਾਹੀਦਾ, ਇਸ ਪੱਖੋਂ ਕਿ ਉਹ ਇਨਸਾਫ ਪਸੰਦ ਨੇ ਤੇ ਇਹ ਉਮੀਦ ਵੱਜੂਗੀ ਕਿ ਫੇਰ ਇਲੈਕਸ਼ਨ ਜਿਹੜੀਆਂ ਦੀ ਆਮ ਚੋਣਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਉਹ ਕਰਵਾਉਣਗੇ। ਜੀ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।